ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਐਂਡ ਵਾਲੇ ਸੈਗਮੈਂਟ ਵਿੱਚ ਆਪਾਂ ਆਪਣੇ ਦਰਸ਼ਕਾਂ ਦੇ ਮੈਸੇਜ ਪੜਾਂਗੇ, ਉਸ ਤੋਂ ਬਾਅਦ ਆਪਾਂ ਅੱਜ ਦਾ ਵਿਚਾਰ ਲਵਾਂਗੇ ਜੀ। ਡਾਕਟਰ ਸਾਹਿਬ ਸਿੰਘ ਸਾਹਿਬ ਆਪਣੀ ਦੀ ਆਈਡੀ ਤੋਂ ਹੈ। ਡਾਕਟਰ ਸਾਹਿਬ ਮੈਨੂੰ ਲੱਗਦਾ ਹੈ ਜੋ ਹੋ ਰਿਹਾ ਠੀਕ ਹੈ, ਜ਼ਿਆਦਾ ਜ਼ੁਲਮ ਜ਼ਿਆਦਾ ਆਜ਼ਾਦੀ ਜੀ ਠੀਕ ਹੈ, ਪਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜ਼ੁਲਮ ਤੋਂ ਬਾਅਦ ਆਜ਼ਾਦੀ ਇਸ ਲਈ ਨਿਕਲਦੀ ਹੈ ਜੇ ਜ਼ੁਲਮ ਦੇ ਖਿਲਾਫ ਖਲੋ। ਔਰ ਐਸਾ ਵੀ ਹੁੰਦਾ ਹੈ ਕਿ ਬਹੁਤ ਸਾਰੇ ਲੋਕ ਜ਼ੁਲਮ ਦੇ ਥੱਲੇ ਦਬ ਜਾਂਦੇ ਨੇ, ਚੁੱਪ ਕਰ ਜਾਂਦੇ ਨੇ, ਤਾਂ ਕਈ ਵਾਰ ਫਿਰ ਲੰਮਾ ਸਮਾਂ ਗੁਲਾਮੀ ਦਾ ਹੀ ਕੱਟਣਾ ਪੈਂਦਾ। ਵੀਰ ਸੁਖਵਿੰਦਰ ਸਿੰਘ ਰਿਆਤ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਭਾਰਤ ਦੇ ਕਈ ਖਿੱਤਿਆਂ ਵਿੱਚ ਆਜ਼ਾਦੀ ਲਈ ਅਤੇ ਆਪਣੇ ਅਧਿਕਾਰਾਂ ਲਈ ਲੜ ਰਹੇ ਨੇ ਲੋਕ। ਭਾਰਤੀ ਹਕੂਮਤ ਕਿੰਨਾ ਜ਼ਬਰ ਕਰ ਰਹੀ ਹੈ, ਫਿਰ ਵੀ ਅੰਤਰਰਾਸ਼ਟਰੀ ਸੰਗਠਨ ਇਹਨਾਂ ਨਾਲ ਕਿਉਂ ਨਹੀਂ ਖੜਦੇ? ਬੇਸ਼ੱਕ ਇਹਨਾਂ ਸਾਰੇ ਜ਼ੁਲਮ ਦੇ ਪੀੜਤ ਖਾਲਸੇ ਨੂੰ ਖੜਾ, ਇਹਨਾਂ ਜ਼ੁਲਮਾਂ ਦੇ ਪੀੜਤਾਂ ਨਾਲ ਖਾਲਸੇ ਨੂੰ ਖੜਾ ਹੋਣਾ ਚਾਹੀਦਾ। ਦੇਖੋ ਸੁਖਵਿੰਦਰ ਸਿੰਘ ਜੀ, ਗੱਲ ਇਹ ਹੈ ਕਿ ਵੀ ਇਸ ਵੇਲੇ ਇੰਟਰਨੈਸ਼ਨਲੀ ਇੰਨਾ ਖੌਫ ਜਿਹੜਾ ਦਹਿਸ਼ਤਗਰਦੀ ਦੇ ਨਾਂ ਥੱਲੇ ਔਰ ਦੂਸਰਾ ਬਣਾ ਦਿੱਤਾ ਗਿਆ ਹੈ, ਕੁਝ ਸਫਰਿੰਗ ਵੀ ਹੈ ਅਮਰੀਕਾ 'ਚ ਖਾਸ ਤੌਰ ਤੇ ਜੀ ਕਿ ਹਿਊਮਨ ਰਾਈਟਸ ਮੂਵਮੈਂਟ ਆਲਮੋਸਟ ਇਸ ਵੇਲੇ ਉਸ ਦਾ ਕੋਈ ਇੰਪੈਕਟ ਨਹੀਂ ਹੈ। ਔਰ ਇੱਥੇ ਸਾਨੂੰ ਹੀ ਆਪੋ ਆਪਣੇ ਖਿੱਤਿਆਂ 'ਚ ਇਲਾਕਿਆਂ 'ਚ ਇੱਕ ਦੂਜੇ ਦੇ ਨਾਲ ਖਲੋ ਕੇ ਜ਼ੁਲਮੀ ਸਾਮਰਾਜ ਨੂੰ ਚੈਲੰਜ ਕਰਨਾ ਪਏਗਾ। ਰਿਪੋਰਟਸ ਜ਼ਰੂਰ ਨਿਕਲਦੀਆਂ, ਪਰ ਜੇ ਅਮਰੀਕਾ ਜਾਂ ਯੂਰਪ ਜਿਹੜੇ ਕਿ ਹਿਊਮਨ ਰਾਈਟਸ ਦੇ ਟਾਰਚ ਬੀਅਰਰ ਸੀ, ਉਹਨਾਂ ਨੇ ਇਸ ਕਿਸਮ ਦੇ ਖੁਦ ਧੱਕੇ ਸ਼ੁਰੂ ਕਰ ਦਿੱਤੇ ਨੇ ਕਿ ਔਰ ਜਾਂ ਖੁਦ ਖੌਫਜ਼ਦਾ ਨੇ ਕਿ ਉਹਨਾਂ ਤੋਂ ਅਸੀਂ ਹੁਣ ਕੋਈ ਆਸ ਨਹੀਂ ਰੱਖ ਸਕਦੇ। ਵੀਰ ਕੁਲਵਿੰਦਰ ਸਿੰਘ ਤੇਜੀ, ਹਰਪਾਲ ਸਿੰਘ ਚੀਮਾ, ਸਰਬਜੀਤ ਸਿੰਘ ਸਰਬ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ ਸੇਖੋਂ, ਹਰਪ੍ਰੀਤ, ਸਰਬਜੀਤ ਸਿੰਘ ਸਰਬ, ਅਵਤਾਰ ਸਿੰਘ ਪੰਨੂ, ਜਸਪਾਲ ਸਿੰਘ ਸੰਧੂ, ਇਹਨਾਂ ਸਾਰਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਨਾਲ ਦੀ ਨਾਲ ਜਿਹੜਾ ਉਹ ਖਾਲਿਸਤਾਨ ਜ਼ਿੰਦਾਬਾਦ ਕੇ ਦੂਸਰੇ ਸੈਗਮੈਂਟ ਤੇ ਵੀ ਨੇ ਮੈਸੇजेस, ਪਰ ਮੈਂ ਰਿਟਰੀਵ ਕਰਨ ਦਾ ਦੇਖ ਰਿਹਾ। ਔਰ ਤੁਸੀਂ ਇਹਨਾਂ ਦੀ ਢੀਠਤਾਈ ਔਰ ਬੇਸ਼ਰਮੀ ਦੇਖੋ ਕਿ ਅਸੀਂ ਕਾਸਟ ਸਿਸਟਮ ਕਿਵੇਂ ਮਾਰੂ ਹੈ, ਇਸ ਤੇ ਸੈਗਮੈਂਟ ਕੀਤਾ। ਤੇ ਪੰਡਤ ਕੋਈ ਵਿਕਾਸ ਸ਼ਰਮਾ ਪੰਡਤ ਆ ਗਿਆ ਐਸਟ੍ਰੋਲੋਜਰ ਕਿ ਹੁਣ ਤੁਸੀਂ ਉਹ ਆਪਣੀ ਐਡ ਦੇ ਰਿਹਾ ਕਿ ਸਾਡੇ ਸਾਰੇ ਰੋਗਾਂ ਦਾ ਸਮੱਸਿਆਵਾਂ ਦਾ ਜਿਹੜਾ ਉਹ ਇਲਾਜ ਲੱਭੋ। ਔਰ ਉਹਨੂੰ ਬਹੁਤ ਸਾਰਿਆਂ ਨੇ, ਰਿੰਕੂ ਚਾਲ ਨੇ ਸ਼ਰਮ ਦਿੱਤੀ। ਸ਼ਰਮ ਕਰੋ ਸ਼ਰਮਾ ਜੀ, ਅਜੇ ਵੀ ਉੱਥੇ ਉਹ ਫਸੇ ਹੋ ਤੇ ਲੋਕਾਂ ਨੂੰ ਭਰਮਾਂ ਵਿੱਚ ਪਾ ਰਹੇ ਹੋ, ਪਰ ਉਹਨਾਂ ਦੀ ਤਾਂ ਰੋਟੀ ਰੋਜ਼ੀ ਹੈ। ਔਰ ਸਤਨਾਮ ਪਰਮਾ ਲਿਖਦੇ ਨੇ, ਵੈਰੀ ਗੁੱਡ ਵੀਰ ਜੀ, ਵਾਹਿਗੁਰੂ ਜੀ। ਵੀਰ ਹਰਮੇਲ ਸਿੰਘ ਉਹਨਾਂ ਨੇ ਵੇਰਵੇ ਨਾਲ ਲਿਖਿਆ, ਪਰ ਕਿਉਂਕਿ ਇਹ ਸਾਰਾ ਮੈਸੇਜ ਰਿਟਰੀਵ ਨਹੀਂ ਹੋ ਰਿਹਾ ਤੇ ਮੈਂ ਦੁਬਾਰਾ ਦੇਖਦਾ ਇਸ ਨੂੰ ਕਰਕੇ। ਕਈ ਵਾਰ ਇੱਥੇ ਇੰਟਰਨੈਟ ਸਲੋ ਹੋਣ ਕਰਕੇ ਜੀ ਇਹ ਵਕਤ ਲੱਗ ਜਾਂਦਾ ਹੈ। ਮੈਂ ਨਹੀਂ, ਇਸ ਤੇ ਮੈਂ ਨਹੀਂ ਜਾ ਸਕਦਾ। ਹਾਲਾਂਕਿ ਮੈਂ ਪਹਿਲਾਂ ਉਹਨਾਂ ਦਾ ਮੈਸੇਜ ਪੜ੍ਹਿਆ ਜਿਹੜਾ ਕਿ ਉਹਦੇ 'ਚ ਉਹਨਾਂ ਨੇ ਕਸ਼ਮੀਰੀਆਂ ਦੇ ਨਾਲ ਸਿੱਖਾਂ ਦੀ ਕੀ ਸੋਲੀਡੈਰਿਟੀ ਰਹੀ ਹੈ, ਪਾਸਟ ਨੂੰ ਉਹਨਾਂ ਨੇ ਜਿਹੜਾ ਉਹ ਬਿਆਨ ਕੀਤਾ ਜੀ। ਔਰ ਹਾਂਜੀ, ਇਹਨਾਂ ਨੇ ਲਿਖਿਆ ਵੀਰ ਹਰਮੇਲ ਸਿੰਘ ਜੀ ਨੇ, ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਿਵ ਸੈਨਾ ਵੱਲੋਂ 14 ਤਰੀਕ ਨੂੰ ਪੰਜਾਬ ਬੰਦ ਦਾ ਐਲਾਨ ਕਰਕੇ ਨਾਲ ਇਹ ਧਮਕੀ ਵੀ ਦਿੱਤੀ ਕਿ ਮੁਸਲਿਮ ਭਾਈਚਾਰੇ ਨੂੰ ਸ਼ੁੱਕਰਵਾਰ ਦੀ ਨਮਾਜ਼ ਅਦਾ ਨਹੀਂ ਕਰਨ ਦਿੱਤੀ ਜਾਵੇਗੀ। ਸਵਾਲ ਇਹ ਹੈ ਕਿ ਭਾਈ ਹਮਲਾ ਕੀ ਪੰਜਾਬ ਵਿੱਚ ਹੋਇਆ ਹੈ ਜਾਂ ਪੰਜਾਬ ਦੇ ਲੋਕਾਂ ਨੇ ਕੀਤਾ? ਪੰਜਾਬ ਬੰਦ ਕਿਉਂ? ਜੇ ਕਰਨਾ ਹੈ ਤਾਂ ਦਿੱਲੀ ਬੰਦ ਕਰੋ। ਮੁਸਲਿਮ ਭਾਈਚਾਰੇ ਦੀ ਜੁਮੇ ਦੀ ਨਮਾਜ਼ ਕਿਉਂ ਬੰਦ ਕਰਨੀ ਜਦੋਂ ਕਿ ਇਸ ਹਮਲੇ ਵਿੱਚ ਫੜਿਆ ਗਿਆ ਅੱਤਵਾਦੀ ਹਿੰਦੂ ਹੈ ਅਤੇ ਹਮਲੇ ਵਿੱਚ ਲੋਕਾਂ ਦੀ ਜਾਨ ਬਚਾਉਣ ਵਾਲਾ ਇੱਕ ਮੁਸਲਿਮ ਹੈ। ਮੈਨੂੰ ਤਾਂ ਲੱਗਦਾ ਉਹਨਾਂ ਲੋਕਾਂ ਦਾ ਕੰਮ ਹੈ ਜਿਨ੍ਹਾਂ ਨੇ ਸਾਲ 2000 ਵਿੱਚ ਕਸ਼ਮੀਰ ਵਿੱਚ 35 ਸਿੱਖਾਂ ਦਾ ਕਤਲ ਕੀਤਾ ਸੀ। ਜੋ ਹਰਮੇਲ ਸਿੰਘ ਕਹਿ ਰਹੇ ਨੇ, ਹਾਲਾਂ ਮੈਂ ਇਹਨਾਂ ਨਿਊਜ਼ ਨੂੰ ਕਲੋਜ਼ਲੀ ਫੋਲੋ ਕੀਤਾ। ਅਮਰਨਾਥ ਯਾਤਰਾ ਤੇ ਹਮਲਾ, ਇਹ ਵੀ ਆਇਆ ਵੀ ਉਹ ਬੱਸ ਰਜਿਸਟਰਡ ਹੀ ਨਹੀਂ ਸੀ। ਇਹ ਵੀ ਆਇਆ ਕਿ ਜਿਸ ਰਸਤੇ ਤੋਂ ਗਈ ਉੱਥੇ ਕੋਈ ਸੁਰੱਖਿਆ ਛਤਰੀ ਨਹੀਂ ਸੀ। ਫਿਰ ਮਰਨ ਵਾਲੇ ਵੀ ਗੁਜਰਾਤੀ ਤਾਂ ਮਹਾਰਾਸ਼ਟਰੀ। ਪਰ ਕਈ ਵਾਰ ਇਹ ਹੁੰਦਾ ਵੀ ਤੁਸੀਂ ਹਰ ਚੀਜ਼ ਤੇ ਸਵਾਲੀਆ ਨਿਸ਼ਾਨ ਲਾਉਣ ਤੋਂ ਪਹਿਲਾਂ ਦੇਖਦੇ ਹੋ ਕਿ ਵੀ ਕੀ ਹੈ। ਮੈਨੂੰ ਇਹ ਲੱਗਦਾ, ਔਰ ਇਹਨਾਂ ਨੇ ਹੁਣ ਕਿਉਂਕਿ ਇਹ ਗੱਲ ਕਹੀ ਕਿ ਵੀ ਜਿਵੇਂ 35 ਸਿੱਖ 20 ਮਾਰਚ 2000 ਨੂੰ ਚਿੱਠੀ ਸਿੰਘਪੁਰਾ ਦੇ ਵਿੱਚ ਭਾਰਤੀ ਖੁਫੀਆ ਏਜੰਸੀਆਂ ਦੇ ਹਾਇਰਡ ਜਿਹੜੇ ਕਿਲਰ ਸੀ ਹਿੰਦੀ ਬੋਲਣ ਵਾਲੇ, ਉਹਨਾਂ ਨੇ ਮਾਰੇ ਸੀ। ਕਿਉਂਕਿ ਜਿਵੇਂ ਕਸ਼ਮੀਰ ਦੀ ਮੂਵਮੈਂਟ ਦਾ ਦੁਨੀਆ ਭਰ ਦੇ ਵਿੱਚ ਪ੍ਰਚਾਰ ਹੋ ਰਿਹਾ ਸੀ, ਹਮਦਰਦੀ ਸੀ ਕਸ਼ਮੀਰੀਆਂ ਲਈ,
ਉਹਨੂੰ ਅਨਡੂ ਕਰਨ ਲਈ ਏਜੰਸੀਆਂ ਨੂੰ ਕੁਝ ਚਾਹੀਦਾ ਸੀ ਔਰ ਇਹ ਉਹਨਾਂ ਨੇ ਇਸ ਤਰੀਕੇ ਦੇ ਨਾਲ ਕੀਤਾ ਕਿ ਈਵਨ ਅਮਰੀਕਾ, ਇੰਗਲੈਂਡ, ਜਰਮਨੀ ਦੀਆਂ ਸਰਕਾਰਾਂ ਨੇ ਵੀ ਕੰਡੈਮ ਕੀਤਾ। ਨੁਕਸਾਨ ਵੀ ਥੋੜਾ ਹੋਇਆ ਲੇਕਿਨ ਉਹਦੇ ਚ ਉਹਨਾਂ ਨੇ ਇੰਨਾ ਕੁ ਪ੍ਰੋਪੇਗੈਂਡਾ ਕੱਢਿਆ ਇਹ ਦੱਸਣ ਦੇ ਲਈ ਕਿ ਜੀ ਦੇਖੋ ਕਿੰਨੇ ਨੇ ਉਹਨਾਂ ਤੇ ਪੀਸਫੁਲ ਯਾਤਰੀਆਂ ਦੇ ਉੱਤੇ ਕੀਤਾ। ਔਰ ਇਹ ਸਾਰਾ ਜਿਵੇਂ ਹੁਣ ਇਹ ਸਿਨੈਰੀਓ ਜਿਹਾ ਬਣ ਗਿਆ ਉਹਦੇ ਤੇ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਔਰ ਲਸ਼ਕਰ ਤਾਇਬਾ ਜਿਨ੍ਹਾਂ ਦਾ ਪਹਿਲਾਂ ਨਾਂ ਲਿਆ ਉਹਨਾਂ ਨੇ ਆਪਣੇ ਆਪ ਨੂੰ ਡਿਸਟੈਂਸ ਕਰ ਲਿਆ ਕਿ ਵੀ ਇਹ ਇਹਨਾਂ ਦਾ ਹੀ ਕੰਮ ਹੈ। ਤੇ ਹੁਣ ਮੈਂ ਤੀਸਰਾ ਇਸ਼ੂ ਕਿਉਂਕਿ ਕੱਲ ਭੈਣ ਜੀ ਮਨਮੰਥਨ ਕੌਰ ਨੇ ਕਿਹਾ ਸੀ ਕਿ ਬਈ ਅਸੀਂ ਵੱਧ ਤੋਂ ਵੱਧ ਵਕਤ ਅੱਜ ਦੇ ਵਿਚਾਰ ਤੇ ਵੀ ਦਿਆ ਕਰੀਏ ਫਿਰ ਰეკਮੈਂਡ ਕੀਤਾ ਹੈ ਕਿ ਤੁਸੀਂ ਅੱਜ ਦਾ ਵਿਚਾਰ ਅਸੀਂ ਦੇਖਾਂਗੇ ਆਉਣ ਵਾਲੇ ਪੀਰੀਅਡ 'ਚ ਇੱਕ ਸੈਗਮੈਂਟ ਐਕਸਕਲੂਸਿਵਲੀ ਉਸ ਦੇ ਲਈ ਕਰ ਦਈਏ ਜੀ। ਸੋ ਅਜੇ ਵੀ ਟਾਈਮ ਤਾਂ ਹੈ ਪਰ ਇੱਕ ਇਸ਼ੂ ਮੈਂ ਪਿਕ ਕੀਤਾ ਕਿ ਵੀ ਹਿੰਦੂਤਵਾਦ ਆ ਹੁਣ ਯੋਗੀ ਆਦਿੱਤਿਆਨਾਥ ਯੂਪੀ ਦਾ ਚੀਫ ਮਿਨਿਸਟਰ ਬਣਿਆ ਭਗਵਾ ਕਰਨ ਪਹਿਲਾ ਬਜਟ ਉਹਨੇ ਪੇਸ਼ ਕੀਤਾ ਜੀ। ਹੁਣ ਤਾਜ ਮਹਿਲ ਤੁਸੀਂ ਕਿਸੇ ਵੀ ਅਮਰੀਕਾ ਜਾਂ ਵੈਸਟ ਦੇ ਵਿੱਚ ਕਿਸੇ ਨੂੰ ਪੁੱਛੋਗੇ ਤੇ ਉਹਨੂੰ ਗਾਂਧੀ ਦਾ ਨਾਂ ਪਤਾ ਹੋਏਗਾ, ਪ੍ਰਚਾਰਿਆ ਹੀ ਇੰਨਾ ਹੋਇਆ। ਜਾਂ ਹੁਣ ਇਹ ਰਾਮਦੇਵ ਦੇ ਇਹ ਭਾਰਤ ਮੋਦੀ ਨੇ ਯੋਗਾ ਬਣਾ ਦਿੱਤਾ। ਜੇ ਕੋਈ ਤੀਸਰੀ ਚੀਜ਼ ਕੋਈ ਵੀ ਬਾਹਰਲਾ ਦੇਖਣਾ ਚਾਹੁੰਦਾ ਹੈ ਜਾਂ ਜਾਣਨਾ ਚਾਹੁੰਦਾ ਹੈ ਤੇ ਉਹ ਤਾਜ ਮਹਿਲ ਹੈ ਔਰ ਤਾਜ ਮਹਿਲ ਆਗਰੇ ਦੇ ਵਿੱਚ, ਆਗਰਾ ਯੂਪੀ ਦੇ ਵਿੱਚ ਹੈ। ਹੁਣ ਤਾਜ ਮਹਿਲ ਜਿਹੜੀ ਕਿ ਸ਼ਾਹਜਹਾਂ ਦੇ ਜ਼ਮਾਨੇ ਦੀ ਬਣੀ ਹੋਈ ਇਮਾਰਤ ਲਗਭਗ 400 ਸਾਲ ਪੁਰਾਣੀ, ਉਸ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਕੀ ਐਨਵਾਇਰਨਮੈਂਟਲ ਉਹਦੇ ਕੀ ਇਫੈਕਟ ਨੇ, ਦੂਜੇ ਕੀ ਉਹਦੀ ਅਪਕੀਪ ਇੰਪੋਰਟੈਂਟ ਹੈ ਔਰ ਬਹੁਤ ਵੱਡਾ ਉਹ ਹੈਰੀਟੇਜ ਹੈ। 7 ਵੰਡਰਸ ਆਫ ਦਾ ਵਰਲਡ ਕਿਸੇ ਵੇਲੇ ਉਹ ਸ਼ਾਮਲ ਸੀ। ਹੁਣ ਜਿਹੜਾ ਬਜਟ ਪੇਸ਼ ਕੀਤਾ ਹੈ ਉਸ ਦੇ ਵਿੱਚ ਇਹ ਹੈਡਲਾਈਨ ਹੈ ਤਾਜ ਮਹਿਲ ਨਾਟ ਪਾਰਟ ਆਫ ਯੂਪੀਜ਼ ਕਲਚਰਲ ਹੈਰੀਟੇਜ ਪਲਾਨ ਐਜ਼ ਯੋਗੀ ਆਦਿੱਤਿਆਨਾਥ ਬਜਟ ਬੀਅਰਸ ਹਿੰਦੂਤਵਾ ਸਟੈਂਪ। ਉਹਦਾ ਜਿਹੜਾ ਬਜਟ ਹੈ ਉਹਦੇ ਚ ਮਥੁਰਾ, ਬਨਾਰਸ ਔਰ ਅਯੁੱਧਿਆ ਔਰ ਦੂਸਰੇ ਸ਼ਹਿਰਾਂ 'ਚ ਸੈਂਕੜਿਆਂ ਕਰੋੜ ਰੱਖੇ ਨੇ ਲੇਕਿਨ ਤਾਜ ਮਹਿਲ ਦਾ ਜ਼ਿਕਰ ਹੀ ਨਹੀਂ ਕਿਉਂਕਿ ਪਾਰਲੀਮੈਂਟ 'ਚ ਵੀ ਕਹਿੰਦਾ ਰਿਹਾ ਕਿ ਤਾਜ ਮਹਿਲ ਸਾਡਾ ਹਿੰਦੂਤਵਾ ਦਾ ਵਿਰਸਾ ਨਹੀਂ ਹੈ। ਔਰ ਇਹ ਖਬਰ ਹੈ the Yogi Adityanath government's first budget appears to bear the Hindutva stamp with a number of schemes for towns of Ayodhya, Varanasi, Mathura and Chitrakoot। ਇਹਨਾਂ ਚਾਰ ਜਿਹੜੇ ਕਿ ਹਿੰਦੂਆਂ ਦੇ ਤੀਰਥਾਂ ਵਾਲੇ ਥਾਂ ਨੇ ਉਹਨਾਂ ਦੇ ਲਈ ਬਹੁਤ ਸਾਰੀਆਂ ਸਹੂਲਤਾਂ ਨੇ। ਬਜਟ ਹੈ the annual budget for 2017-18 that Finance Minister Rajesh Agarwal who invoked Lord Rama presented in the State Assembly। ਉਹਨੇ ਭਗਵਾਨ ਰਾਮ ਦਾ ਨਾਮ ਲੈ ਕੇ ਉਹ ਜਿਹੜਾ ਬਜਟ ਪੇਸ਼ ਕੀਤਾ ਹੈ। ਆਲਸੋ ਏਮ ਟੂ ਕਨੈਕਟ ਦਾ ਯੂਥ ਵਿਦ ਥੀਸ ਪਲੇਸਿਸ ਆਫ ਕਲਚਰਲ ਐਂਡ ਹਿਸਟੋਰੀਕਲ ਇੰਪੋਰਟੈਂਸ। ਕਿਹਾ ਜੀ ਤੁਹਾਡਾ ਕਲਚਰ ਔਰ ਸੱਭਿਆਚਾਰ ਇਹੀ ਹੈ। ਆਵਰ ਸਟੇਟ ਹੈਜ਼ ਬੀਨ ਅ ਕੈਰੀਅਰ ਆਫ ਐਂਸ਼ੀਐਂਟ ਕਲਚਰਲ ਹੈਰੀਟੇਜ ਬਟ ਆਵਰ ਯੰਗਰ ਜਨਰੇਸ਼ਨ ਇਜ਼ ਗ੍ਰੈਜੂਅਲੀ ਡਿਸਟੈਂਸਿੰਗ ਇਟਸੈਲਫ ਫਰਮ ਦ ਪਲੇਸਿਸ ਆਫ ਕਲਚਰਲ and historical importance. Our government has formulated schemes for maintenance of places of cultural and historical importance to promote tourism। ਹੁਣ ਇਹ ਸਿਰਫ ਕਲਚਰ ਹਿੰਦੂਆਂ ਦਾ ਰਹਿ ਗਿਆ। ਹਿੰਦੂ ਤੋਂ ਵੀ ਤਾਜ ਮਹਿਲ ਕੋਈ ਕਲਚਰ ਜਾਂ ਕੋਈ ਦੁਨੀਆ ਦੀ ਉਹਦੇ ਵਿੱਚ ਤੇ ਜਿਹੜੀ ਹੈ ਇੰਪੋਰਟੈਂਸ ਵਾਲੀ ਗੱਲ ਨਹੀਂ। No mention has been made of Taj Mahal in the special section हमारी सांस्कृतिक विरासत our cultural heritage। ਇਹਦੇ ਤਾਜ ਮਹਿਲ ਦਾ ਕੋਈ ਜ਼ਿਕਰ ਤੱਕ ਨਹੀਂ ਹੈ। Incorporated in the Finance Minister's 63-page budget speech, Yogi Adityanath has often pointed out that Taj Mahal, one of the 7 wonders of the world, did not reflect in India's ancient culture। ਉਹਨੂੰ ਕਿਹਾ ਯੋਗੀ ਕਹਿੰਦਾ ਇਹ ਤਾਂ ਹੈ ਹੀ ਨਹੀਂ ਕਲਚਰ ਦਾ। ਹੁਣ ਇਸ ਬਜਟ ਦੇ ਵਿੱਚ ਉਹਦੇ ਚ ਉਹਨਾਂ ਨੇ ਜਿਹੜਾ ਬਹੁਤ ਪੈਸੇ ਰੱਖੇ ਨੇ। ਦਾ ਬਜਟ ਮਾਰਕਸ ਲਾਂਚ ਆਫ ਸੁਦੇਸ਼ੀ ਦਰਸ਼ਨ ਯੋਜਨਾ with the allocation of rupees 1240 crore focusing on Ramayana circuit Ayodhya। ਜਿਹੜਾ ਰਾਮਾਇਣਾ ਸਰਕਟ ਹੈ 1240 ਕਰੋੜ ਰੁਪਈਆ ਉਹਦੇ ਲਈ ਰੱਖਿਆ। ਵਾਰਾਣਸੀ ਦੇ ਔਰ ਕ੍ਰਿਸ਼ਨਾ ਸਰਕਟ ਦੇ ਲਈ ਜਿਹੜੇ ਅਲੱਗ ਫੰਡ ਰੱਖੇ ਨੇ। ਦਾ ਬਜਟ ਆਲਸੋ ਪ੍ਰੋਵਾਈਡਸ ਫੰਡਸ ਫॉर ਸੈਟਿੰਗ ਅਪ ਗੀਤਾ ਸ਼ੋਧ ਸੰਸਥਾਨ ਇਨ ਮਥੁਰਾ। ਇਹ ਗੀਤਾ ਦੀ ਸ਼ੋਧ ਕਰਨੀ ਹੈ ਮਥੁਰਾ। ਐਂਡ ਕ੍ਰਿਸ਼ਨਾ ਸੰਗ੍ਰਹਿਲਿਆ ਕ੍ਰਿਸ਼ਨਾ ਮਿਊਜ਼ੀਅਮ। Another scheme, Prashad Yojana, with an allocation of rupees 800 crore has been proposed for development of infrastructure facilities in Ayodhya, Varanasi and Mathura। ਥੱਲੇ ਸਾਰੇ ਹਿੰਦੂਆਂ ਦੇ ਜਿਹੜੇ ਲੋਕ ਮਲਹਾਰ, ਸਾਵਨ ਝੂਲਾ ਹੋਏਗਾ, ਸਰਾਇੂ ਘਾਟ ਦੇ ਉੱਤੇ ਹੋਏਗਾ ਔਰ ਇਹ ਸਾਰੀਆਂ ਸਕੀਮਾਂ ਦੇ ਲਈ ਜਿਹੜਾ ਹਜ਼ਾਰਾਂ ਕਰੋੜ ਰੱਖਿਆ। ਪਰ ਤਾਜ ਮਹਿਲ ਤੇ ਹੁਣ ਸੰਸਕ੍ਰਿਤੀ ਨਹੀਂ ਹੈ। ਹੁਣ ਹੋਰ ਹਿੰਦੂ ਨੇਸ਼ਨ ਕਿਹਨੂੰ ਕਹਿੰਦੇ ਨੇ? ਹਿੰਦੂ ਰਾਸ਼ਟਰ ਤਾਂ ਬਣ ਗਏ। ਬਿਲਕੁਲ ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ।
ਅੱਜ ਦੇ ਵਿਚਾਰ ਲਈ ਅਸੀਂ ਜਿਵੇਂ ਹਫ਼ਤੇ 'ਚ ਇੱਕ ਦਿਨ ਭਗਤ ਰਵਿਦਾਸ ਜੀ ਦੇ ਜਿਹੜੇ 40 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ 'ਚ ਸੁਭਾਇਮਾਨ ਨੇ ਜੀ, ਉਹਨਾਂ 'ਚੋਂ ਇੱਕ ਵਿਚਾਰ ਦੇ ਲਈ ਲੈਂਦੇ। ਅੱਜ ਅਸੀਂ ਰਾਗ ਆਸਾ ਦਾ ਸ਼ਬਦ ਚੁਣਿਆ। ਹਰ 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 ਹਰੇ, ਹਰ ਸਿਮਰਤ ਜਨ ਗਏ ਨਿਸਤਰ ਤਰੇ, ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਕਾਟੇ ਕਾਗਰ, ਨਿਮਤ ਨਾਮ ਦਿਓ दूध ਪਿਆਇਆ, ਤੋ ਜਗ ਜਨਮ ਸੰਕਟ ਨਹੀਂ ਆਇਆ, ਜਨ ਰਵਿਦਾਸ ਰਾਮ ਰੰਗ ਰਾਤਾ, ਇਉਂ ਗੁਰ ਪ੍ਰਸਾਦ ਨਰਕ ਨਹੀਂ ਜਾਤਾ। ਜੀ, ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕਿ ਭਗਤ ਰਵਿਦਾਸ ਜੀ ਦੀ ਬਾਣੀ ਦੇ ਵਿੱਚ ਇੱਕ ਇਸ ਕਿਸਮ ਦੀ ਵੇਦਨਾ, ਇੱਕ ਇਸ ਕਿਸਮ ਦਾ ਪੁੱਲ, ਇੱਕ ਇਸ ਕਿਸਮ ਦੀ ਕਸ਼ਿਸ਼, ਇੱਕ ਇਸ ਕਿਸਮ ਦਾ ਵੈਰਾਗ ਔਰ ਵਸਲ, ਇਹ ਸਭ ਦਾ ਮੇਲ ਹੈ ਕਿ ਜਦੋਂ ਤੁਸੀਂ ਉਹਨਾਂ ਨੂੰ ਪੜ੍ਹਦੇ ਹੋ ਜਾਂ ਇਹਨਾਂ ਸ਼ਬਦਾਂ ਦਾ ਕੀਰਤਨ ਸੁਣਦੇ ਹੋ, ਫਿਰ ਤੁਸੀਂ ਉਸ ਨੂੰ ਮਹਿਸੂਸ ਕਰਦੇ ਹੋ। ਤੁਹਾਡੀ ਅੰਦਰਲੀ ਸਟ੍ਰਿੰਗ, ਤੁਹਾਡੇ ਅੰਦਰਲੀ ਕਾਰਡ, ਤੁਹਾਡੇ ਅੰਦਰਲੀ ਤਾਰ ਜਿਹੜੀ ਹੈ ਉਹਨੂੰ ਤੁਸੀਂ ਮਹਿਸੂਸ ਕਰਦੇ ਹੋ ਕਿ ਭਾਈ ਕਿਸ ਕਦਰ ਜਿਹੜੀ ਹੈ ਇਹ ਉਸ ਨੂੰ ਛੂੰਹਦੀ ਹੈ। ਔਰ ਇਹਦੇ 'ਚ 7 ਵਾਰ ਹਰੀ ਸ਼ਬਦ, ਕਿਉਂਕਿ ਨਿਰੰਕਾਰ ਦੇ ਲਈ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਬਹੁਤ ਵਾਰ ਜਦੋਂ ਤੁਸੀਂ ਦੂਸਰੇ ਲਿਟਰੇਚਰ 'ਚ ਦੇਖੋਗੇ ਕਿ ਹੁਣ ਹਰੀ ਨਾਮ ਵਿਸ਼ਨੂੰ ਦਾ ਹੈ, ਵਿਸ਼ਨੂੰ ਦਾ ਅਵਤਾਰ ਕ੍ਰਿਸ਼ਨ ਹੈ, ਔਰ ਬਹੁਤ ਵਾਰੀ ਇਹ ਜਿਹੜੇ ਅਵਤਾਰਾਂ 'ਚ ਯਕੀਨ ਰੱਖਣ ਵਾਲੇ ਨੇ ਉਹ ਇਹਦੀਆਂ ਇੰਟਰਪ੍ਰੀਟੇਸ਼ਨਸ ਆਪਣੇ ਢੰਗ ਨਾਲ ਸ਼ੁਰੂ ਕਰ ਦਿੰਦੇ ਨੇ। ਪਰ ਜਿਹੜੇ ਸ਼ਬਦ ਜਿਵੇਂ ਲੋਕਾਂ ਦੀ ਬੋਲੀ ਦੇ ਵਿੱਚ, ਲੋਕਾਂ ਦੀ ਕਲੈਕਟਿਵ ਕੌਨਸ਼ੀਅਸ ਦੇ ਵਿੱਚ ਆਪਣੇ ਆਪਣੇ ਦੇਵਤਿਆਂ ਦੇ ਲਈ ਪਏ ਸੀ, ਉਹਨਾਂ ਨੂੰ ਗੁਰੂ ਸਾਹਿਬਾਨ ਨੇ, ਭਗਤ ਜਾਨਾਂ ਨੇ ਰੱਬ ਦਾ ਸੂਚਕ ਬਣਾ ਦਿੱਤਾ। ਜੇ ਰਾਮ ਦਸ਼ਰਥ ਦਾ ਬੇਟਾ ਉਹਨਾਂ ਦੇ ਲਈ ਰੱਬ ਹੈ ਤੇ ਇਧਰ ਰਾਮ ਰਮਿਆ ਹੋਇਆ। ਇਸੇ ਤਰ੍ਹਾਂ ਹਰੀ ਹੈ, ਇਸੇ ਤਰ੍ਹਾਂ ਈਵਨ ਜਿਵੇਂ ਗਾਂ ਦਾ ਪਾਲਣ ਵਾਲਾ, ਜਿਵੇਂ ਔਰ ਦੂਸਰੇ ਬਿੰਦਰਾ ਬਨ ਮਨ ਹਰਨ ਮਨੋਹਰ, ਕ੍ਰਿਸ਼ਨ ਚਰਾਵਤ ਗਾਉਰੇ। ਹੁਣ ਦੇਖਣ ਨੂੰ ਇਹ ਲੱਗੇਗਾ ਕਿ ਵੀ ਇਹ ਸਾਹਮਣੇ ਜਿਹੜੇ ਇਮੇਜ ਨੇ ਉਹ ਇਸਤੇਮਾਲ ਹੋਏ ਨੇ, ਪਰ ਜੋ ਹੀ ਤੁਸੀਂ ਸ਼ਬਦ ਦੀ ਸਪਿਰਿਟ 'ਚ ਜਾਓਗੇ, ਉਸ ਦੇ ਭਾਵ ਨੂੰ ਦੇਖੋਗੇ, ਤੇ ਫਿਰ ਇਹ ਕਹਿ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਉਹ ਰੱਬ ਹੀ ਰਾਮ ਨੂੰ ਵੀ ਜਨਮ ਦੇਣ ਵਾਲਾ, ਪਾਲਣ ਵਾਲਾ ਹੈ, ਕ੍ਰਿਸ਼ਨ ਨੂੰ ਵੀ ਪਾਲਣ ਵਾਲਾ ਹੈ। ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਛਮਣ ਵਿਛੜ ਗਿਆ। ਇਹ ਉਹ ਰਾਮ ਤੇ ਸਾਡੇ ਵਾਂਗ ਰੋਂਦਾ ਵੀ ਸੀ ਜਦੋਂ ਘਰ ਵਾਲੀ ਤੇ ਲਛਮਣ ਵਿਛੜ ਗਿਆ, ਜੰਗਲ ਦੇ ਵਿੱਚ ਘੁੰਮ ਰਿਹਾ ਹੈ। हे बन के पंछियों तुम ही बताओ मेरी सीता कहाँ है, हे बन के पंखेरुओ तुम ही। ਹੁਣ ਉਹ ਸਾਡਾ ਹੀ ਹੁੰਦਾ ਜਦੋਂ ਕੋਈ ਚੀਜ਼ ਵਿਛੜਦੀ ਹੈ ਜਾਂ ਗਵਾਚਦੀ ਹੈ। ਸੋ ਇਸੇ ਤਰ੍ਹਾਂ ਇਹਦੇ 'ਚ ਜਿਹੜਾ ਭਗਤ ਜੀ ਨੇ ਥੀਮ ਰੱਬ ਦਾ ਯਾਦ ਕਰਕੇ ਬਾਰ-ਬਾਰ ਉਸ ਰੱਬ ਦਾ ਨਾਂ ਲੈ ਕੇ ਫਿਰ ਇਹ ਗੱਲ ਕਹੀ, ਹਰ ਸਿਮਰਤ ਜਨ ਗਏ ਨਿਸਤਰ ਤਰੇ, ਕਿ ਉਸ ਵਾਹਿਗੁਰੂ ਨੂੰ ਸਿਮਰ ਕੇ, ਉਸ ਦਾ ਧਿਆਨ ਧਰ ਕੇ, ਉਸ ਦੀ ਯਾਦ ਵਿੱਚ ਜੁੜ ਕੇ ਜਨ ਤੇਰਾ ਦਾਸ ਚੰਗੀ ਤਰ੍ਹਾਂ ਨਿਸਤਰ ਤਰਿਆ, ਕਿ ਚੰਗੀ ਤਰ੍ਹਾਂ ਤਰ ਕੇ। ਕੋਈ ਡੁੱਬਣ ਦਾ ਮੁਕਾਮ ਨਹੀਂ ਹੈ ਕਿ ਜਿਹੜਾ ਰੱਬ ਦੇ ਨਾਲ ਜੁੜਿਆ ਉਹ ਇਸ ਭਵ ਸਾਗਰ ਤੋਂ ਪਾਰ ਹੋਏਗਾ। ਫਿਰ ਭਗਤ ਜੀ ਨੇ ਕਬੀਰ ਸਾਹਿਬ, ਕਿਉਂਕਿ ਇਸ ਤੋਂ ਜਦੋਂ ਅਸੀਂ ਹਿਸਟੋਰੀਕਲ ਵੀ ਦੇਖਦੇ ਹਾਂ ਕਿ ਕਬੀਰ ਸਾਹਿਬ ਨਾਮਦੇਵ ਆਲਰੇਡੀ ਉਹਨਾਂ ਤੋਂ ਪਹਿਲੇ ਨੇ ਜਾਂ ਉਹਨਾਂ ਦੇ ਕਬੀਰ ਸਾਹਿਬ ਸਮਕਾਲੀ ਨੇ, ਔਰ ਆਲਰੇਡੀ ਉਸ ਪਰਮ ਪਦ ਨੂੰ ਪਾ ਚੁੱਕੇ ਨੇ। ਔਰ ਇਹ ਹਾਲਾਂ ਭਗਤ ਰਵਿਦਾਸ ਜੀ ਵੀ ਜਦੋਂ ਉਹਨਾਂ ਦੀ ਇਹ ਬਾਣੀ ਆਈ ਹੈ ਔਰ ਬਾਣੀ ਅੰਕਿਤ ਹੈ ਉਸ ਪਦ ਤੇ ਹੀ ਨੇ, ਪਰ ਉਹ ਵਡਿਆਈ ਵੀ ਦੂਸਰਿਆਂ ਨੂੰ ਦਿੰਦੇ ਨੇ, ਰੱਬ ਦੇ ਭਗਤਾਂ ਨੂੰ ਦਿੰਦੇ ਆ। ਕਹਿੰਦੇ ਨੇ ਹਰ ਕੇ ਨਾਮ ਕਬੀਰ ਉਜਾਗਰ, ਕਿ ਉਸ ਵਾਹਿਗੁਰੂ ਦਾ ਨਾਮ ਲੈ ਕੇ ਕਬੀਰ ਜਿਹੜੇ ਨੇ ਉਹ ਉੱਗੇ ਭਗਤ ਬਣੇ। ਜਨਮ ਜਨਮ ਕੇ ਕਾਟੇ ਕਾਗਰ, ਕਾਗਰ ਹੁੰਦਾ ਕਾਗਜ਼ ਨੂੰ। ਹੁਣ ਆਮ ਹੁੰਦਾ ਸੀ ਕਿ ਜੀ ਉਹ ਯਮਰਾਜ ਬਈ ਖਾਤਾ ਲਿਖਦਾ ਕਾਗਜ਼ਾਂ। ਉਹਨਾਂ ਨੇ ਕਿਹਾ ਕਿ ਵੀ ਜਦੋਂ ਕਬੀਰ ਉਸ ਉੱਗੇ ਰੁਤਬੇ ਤੇ ਪਹੁੰਚ ਗਏ, ਰੱਬ ਦੇ ਨਾਲ ਇਕਮਿਕ ਹੋਏ, ਉਹਨਾਂ ਨੇ ਧਰਮਰਾਜ ਨੇ ਜਿਹੜਾ ਸਾਰੇ ਕਾਗਜ਼ ਫਾੜ ਕੇ ਸੁੱਟ ਦਿੱਤੇ। ਬਈ ਖਾਤਾ, ਪਿਛਲੇ ਜਿਹੜੇ ਤੁਹਾਡੇ ਮਾੜੇ ਕਰਮ ਦੂਜੇ ਜੋ ਵੀ ਹੁੰਦੇ ਨੇ ਉਹ ਬਈ ਖਾਤੇ 'ਚ ਹੀ ਹੁੰਦੇ ਨੇ, ਉਹ ਸਾਰੇ ਜਿਹੜੇ ਨੇ ਖਤਮ ਹੋ ਗਏ। ਫਿਰ ਨਿਮਤ ਨਾਮ ਦਿਓ दूध ਪਿਆਇਆ, ਤੋ ਜਗ ਜਨਮ ਸੰਕਟ ਨਹੀਂ ਆਇਆ। ਕਿ ਇਸੇ ਇਹ ਰੱਬ ਦੀ ਵਡਿਆਈ ਹੈ ਕਿ ਰੱਬ ਦੀ ਵਡਿਆਈ ਨੂੰ ਜਾਣ ਕੇ, ਰੱਬ ਨਾਲ ਇਕਮਿਕ ਹੋ ਕੇ ਨਾਮਦੇਵ ਉਸ ਪਦ ਤੇ ਪਹੁੰਚੇ ਕਿ ਜਿੱਥੇ ਰੱਬ ਜਿਹੜਾ ਉਹਨਾਂ ਦੇ ਹੱਥੋਂ ਦੁੱਧ ਪੀਂਦਾ। ਹੁਣ ਇੱਥੇ ਇਹ ਨਹੀਂ ਹੈ ਕਿ ਉਹਨਾਂ ਨੇ ਉਹ ਦੁੱਧ ਪਿਆਣ ਦੀ ਜ਼ਿੱਦ ਕੀਤੀ ਤੇ ਫਿਰ ਰੱਬ ਪ੍ਰਗਟ ਹੋਇਆ, ਜਿਵੇਂ ਧੰਨੇ ਬਾਰੇ ਭਗਤ ਬਾਰੇ ਹੁੰਦਾ ਹੈ ਕਿ ਜੀ ਉਹਨੇ ਪੱਥਰ 'ਚੋਂ ਰੱਬ ਪਾ ਰਿਹਾ। ਨਹੀਂ, ਉਹ ਆਲਰੇਡੀ ਜਿਵੇਂ ਜਦੋਂ ਅਸੀਂ ਬਾਣੀ 'ਚ ਦੇਖਦੇ ਹਾਂ ਕਿ ਇਹ ਸੁਣ ਕੇ ਉੱਠ ਜਾਟ ਰੋ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ।
ਕਿ ਪਹਿਲਾਂ ਉਹ ਸਾਰੇ ਭਗਤਾਂ ਦੀ ਗੱਲ ਹੈ ਔਰ ਉਸ ਤੋਂ ਬਾਅਦ ਧੰਨਾ ਭਗਤੀ ਦੇ ਉੱਤੇ ਲੱਗਦਾ ਹੈ ਔਰ ਉਹਨਾਂ ਨੂੰ ਗੁਸਾਈ ਮਿਲਦੇ ਨੇ। ਇਸੇ ਤਰ੍ਹਾਂ ਨਾਮਦੇਵ ਦੀ ਉਹ ਵਡਿਆਈ ਹੈ ਰੱਬ ਦੇ ਨਾਲ ਜੁੜ ਕੇ ਕਿ ਭਾਈ ਰੱਬ ਉਹਨਾਂ ਨੂੰ ਇੱਕ ਦੋਸਤ ਦੀ ਤਰ੍ਹਾਂ ਉਹਨਾਂ ਦੇ ਹੱਥੋਂ ਦੁੱਧ ਪੀਂਦੇ ਨੇ ਔਰ ਤੋ ਜਗ ਜਨਮ ਸੰਕਟ ਨਹੀਂ ਆਇਆ। ਫਿਰ ਉਹ ਦੁਨਿਆਵੀ ਜਨਮ ਮਰਨ ਦੇ ਸੰਕਟ ਚੋਂ ਨਿਕਲ ਗਏ। ਜਨ ਰਵਿਦਾਸ ਰਾਮ ਰੰਗ ਰਾਤਾ, ਇਉਂ ਗੁਰ ਪ੍ਰਸਾਦ ਨਰਕ ਨਹੀਂ ਜਾਤਾ। ਰਵਿਦਾਸ ਜੀ ਆਪਣੇ ਆਪ ਨੂੰ ਜਨ ਸੇਵਕ ਬਣਾ ਕੇ ਨਿਰੰਕਾਰ ਦਾ ਕਹਿੰਦੇ ਨੇ ਕਿ ਮੈਂ ਉਸੇ ਹੀ ਰਾਮ ਜਿਹੜਾ ਰਮਿਆ ਹੋਇਆ ਉਸ ਦੇ ਰੰਗ ਵਿੱਚ ਰੰਗਿਆ ਹੋਇਆ। ਔਰ ਇਸ ਤਰ੍ਹਾਂ ਕਿਉਂਕਿ ਰੱਬ ਦੀ ਮੇਰੇ ਤੇ ਰਹਿਮਤ ਹੈ ਤੇ ਹੁਣ ਗੁਰੂ ਦੀ ਕਿਰਪਾ ਦੇ ਨਾਲ ਨਰਕ ਨਹੀਂ ਜਾਤਾ। ਮੈਂ ਉਸ ਨਰਕ ਦੀ ਅੱਗ ਵਿੱਚ ਨਹੀਂ ਸੜਾਂਗਾ। ਦੁੱਖ ਨਰਕ ਹੁੰਦਾ ਹੈ, ਪੀੜ ਨਰਕ ਹੈ। ਉਸ ਜਦੋਂ ਵਸਲ ਜਿਹੜਾ ਉਹ ਇਸ ਸਾਰੇ ਨੂੰ ਖਤਮ ਕਰ ਦਿੰਦਾ ਹੈ। ਚਾਰ ਚਫੇਰੇ ਆਨੰਦ ਹੁੰਦਾ ਹੈ, ਜਿੱਧਰ ਤੁਸੀਂ ਦੇਖਦੇ ਹੋ ਤੁਹਾਨੂੰ ਆਨੰਦ ਹੀ ਆਨੰਦ ਹੈ ਔਰ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਹ ਅਵਸਥਾ ਹੁੰਦੀ ਹੈ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।